ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 4 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਟਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਟਕੇਨਾ 415-909-0503 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਕੁਲਾਰ, ਅਵਤਾਰ ਸਿੰਘ, ਮੰਜ਼ਲ, ਕਲੋਵਿਸ ਤੇ ਸਰਬਜੀਤ ਸਿੰਘ, ਕੁਲਵਿੰਦਰ ਕੌਰ ਧੂਤ, ਯੂਬਾ ਸਿਟੀ, ਗੁਰਸਾਹਿਬ ਸਿੰਘ, ਬੇਕਰਸਫੀਲਡ, ਪਰਮਜੀਤ ਸਿੰਘ, ਦਾਖਾ, ਬਰਕਲੇ, ਗੁਰਦੇਵ ਸਿੰਘ, ਸੋਹਲ, ਐਂਟੀਲੋਪ, ਗੁਰਬਚਨ ਸਿੰਘ, ਨਾਗਰਾ, ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਹੁਣ ਤੋਂ 16-17 ਮਿੰਟ ਬਾਅਦ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਕਾਂਗਰਸ ਨੂੰ ਐਡਰੈਸ ਕਰਨਗੇ। ਸੋ ਮੇਨ ਮੁੱਦੇ ਉਹਨਾਂ ਦੇ ਟੈਰਿਫ ਵਾਰਸ ਨੂੰ ਲੈ ਕੇ, ਯੂਕਰੇਨ ਨੂੰ ਲੈ ਕੇ, ਬਹੁਤ ਸਾਰੇ ਲੋਕਾਂ ਨੂੰ ਫਾਇਰ ਕਰਨ, ਜਿਨ੍ਹਾਂ ਦੀਆਂ ਜੌਬ 'ਚ ਕੱਢੇ ਗਏ ਆ, ਉਹਨਾਂ ਨੂੰ ਲੈ ਕੇ, ਤੇ ਰੀਨਿਊਅਲ ਆਫ ਦਾ ਅਮਰੀਕਨ ਡ੍ਰੀਮ, ਇਸ ਸੰਬੰਧ ਦੇ ਵਿੱਚ ਉਹ ਕਾਂਗਰਸ ਨੂੰ ਐਡਰੈਸ ਕਰਨਗੇ। ਸੋ ਇਹ ਉਹਨਾਂ ਦੀ ਦੂਜੀ ਟਰਮ ਆ। ਦੂਜੀ ਟਰਮ ਦਾ ਪਹਿਲਾ ਜਿਹੜਾ ਉਹਨਾਂ ਦਾ ਭਾਸ਼ਣ ਆ, ਇਹ ਅੱਜ ਤੁਸੀਂ ਸੁਣੋਗੇ ਵੀ ਤੇ ਦੇਖੋਗੇ ਵੀ। ਸੋ ਟਰੰਪ ਹੁਣੀ ਵਾਈਟ ਹਾਊਸ ਨੂੰ ਜਿਹੜਾ ਛੱਡ ਕੇ ਜਾ ਰਹੇ ਹੈਗੇ ਆ ਆਲਰੇਡੀ, ਜਿੱਥੇ ਉਹਨਾਂ ਨੇ ਕਰਨਾ ਹੈਗਾ ਐਡਰੈਸ, ਤੇ ਉੱਥੇ ਕਹਿੰਦੇ ਵੀ ਪਹੁੰਚ ਜਾਣਗੇ, ਪਹੁੰਚਣ ਵਾਲੇ ਹੈਗੇ ਆ। ਤੇ ਰਿਪਰੈਜ਼ੈਂਟੇਟਿਵ ਮਾਈਕ ਥੋਮਸਨ ਜੋ ਆ, ਉਹ ਡੈਮੋਕ੍ਰੇਟਸ ਵੱਲੋਂ ਆਪਣਾ ਪੱਖ ਪ੍ਰੈਜ਼ੀਡੈਂਟ ਟਰੰਪ ਤੋਂ ਬਾਅਦ ਰੱਖਣਗੇ। ਜੋ ਡੈਮੋਕ੍ਰੇਟਸ ਆ, ਉਹ ਜਿਹੜੇ ਸਿਵਲ ਸਰਵੈਂਟਸ ਆ, ਜਿਨ੍ਹਾਂ ਨੂੰ ਫਾਇਰ ਕੀਤਾ ਗਿਆ ਆ, ਮੈਡੀਕੇਡ ਜਿਨ੍ਹਾਂ ਲੋਕਾਂ ਨੂੰ ਮਿਲਦੀ ਆ, ਉਹਨਾਂ ਨੇ ਗੈਸਟ ਸੱਦੇ ਹੈਗੇ ਆ। ਹਾਊਸ ਫਰੀडम ਕਾਕਸ ਨੇ ਇਹ ਕਿਹਾ ਵੀ ਜੇ ਡੈਮੋਕ੍ਰੇਟਸ ਨੇ ਰੌਲਾ ਰੱਪਾ ਪਾਇਆ ਤਾਂ ਉਹਨਾਂ ਨੂੰ ਸੈਂਸ਼ਰ ਕੀਤਾ ਜਾਊਗਾ। ਸੋ ਕਿਉਂਕਿ ਇਹ ਵੀ ਖਬਰਾਂ ਆ ਰਹੀਆਂ ਵੀ ਕੁਝ ਡੈਮੋਕ੍ਰੇਟ ਕਾਂਗਰਸਮੈਨ ਉਹ ਉੱਥੇ ਰੌਲਾ ਰੱਪਾ ਵੀ ਪਾ ਸਕਦੇ ਹੈਗੇ ਆ। ਸੋ ਇਸ ਭਾਸ਼ਣ 'ਚ ਜੋ ਮੈਂ 3 ਪੁਆਇੰਟ ਦੱਸੇ, ਇਹਨਾਂ ਤੋਂ ਬਿਨਾਂ ਹੋਰ ਕੀ ਦੱਸਦੇ ਆ, ਉਹ ਆਪਾਂ ਨੂੰ ਉਸ ਟਾਈਮ ਜਦੋਂ ਸੁਣਾਂਗੇ ਉਹਦੇ ਹੀ ਪਤਾ ਚੱਲੂਗਾ। ਜੀ ਦੱਸਦੇ ਜਾਈਏ, ਰਾਸ਼ਟਰਪਤੀ ਬਾਈਡਨ ਦੇ ਸਟੇਟ ਆਫ ਦਾ ਯੂਨੀਅਨ ਐਡਰੈਸ ਜਿਹੜਾ 2022 ਦੇ ਵਿੱਚ ਹੋਇਆ ਸੀ, ਉਹਦੇ ਵਿੱਚ GOP ਦੇ ਜਿਹੜੇ ਰਿਪਰੈਜ਼ੈਂਟੇਟਿਵ ਜਿਹੜੀ ਮਾਰਜਰੀ ਟੇਲਰ ਗ੍ਰੀਨ ਆ, ਤੇ ਰਿਪਰੈਜ਼ੈਂਟੇਟਿਵ ਜਿਹੜੀ ਲੌਰੈਂਨ ਬੋਬਰਟ ਆ, ਉਹਨਾਂ ਨੇ ਬਾਰ-ਬਾਰ ਇੰਟਰਪਟ ਕੀਤੀ ਸੀਗੀ ਸਪੀਚ ਨੂੰ। ਉਹਨਾਂ ਨੂੰ ਉੱਦਾਂ ਸੈਂਸ਼ਰ ਨਹੀਂ ਕੀਤਾ ਜਾਊਗਾ। ਉੱਧਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਦੇਖਣ ਨੂੰ ਮਿਲਣਗੀਆਂ। ਉੱਧਰ ਟਰੰਪ ਉਹਨਾਂ ਦੀ ਯਾਦ ਹੋਣਾ ਹਰਜੋਤ ਸਿੰਘ ਜੀ, ਪਹਿਲੀ ਸਪੀਚ ਦੇ ਵਿੱਚ ਨੈਂਸੀ ਪਲੋਸੀ ਨੇ ਪਿੱਛੇ ਜਿਹੜਾ ਆ ਇੱਕ ਕਾਗਜ਼, ਇੱਕ ਪੱਤਰਾ ਜਿਹਾ ਜਿਹੜਾ ਆ ਉਹ ਪਾੜਿਆ ਸੀਗਾ। ਉਹ ਉਸ ਟਾਈਮ ਦੇ ਉੱਤੇ ਕਾਫੀ ਇੱਕ ਕਹਿ ਸਕਦੇ ਹਾਂ ਵੀ ਇੱਕ ਮੈਮੋਰੇਬਲ ਮੂਮੈਂਟ ਟਾਈਪ ਆਫ ਜਿਹੜੀ ਉਹ ਬਣ ਚੁੱਕੀ ਸੀਗੀ। ਸੋ ਟਰੰਪ ਹੁਣਾਂ ਦਾ ਜਿਹੜਾ ਇਮੀਗ੍ਰੇਸ਼ਨ ਤੇ ਸਟੈਂਸ, ਉਸ ਨੂੰ ਲੈ ਕੇ, ਇਕੋਨਮੀ ਨੂੰ ਲੈ ਕੇ ਜੋ ਇਸ ਟਾਈਮ ਚੱਲ ਰਿਹਾ ਆ, ਉੱਧਰ ਗਾਜ਼ਾ ਦੇ ਵਿੱਚ ਜੋ ਉਹਨਾਂ ਦੀ ਸੋਚ ਬਣੀ ਆ, ਯੂਕਰੇਨ ਨੂੰ ਲੈ ਕੇ ਜਿਹੜੀ ਸੋਚ ਜਿਹੜੀ ਬਣੀ ਆ, ਤੇ ਖਾਸ ਕਰਕੇ ਜਿਹੜੀ ਆ ਏਜੰਸੀ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਵੱਡੇ ਪੱਧਰ ਦੇ ਉੱਤੇ ਫੇਰ ਬਦਲ ਹੋ ਰਿਹਾ ਆ, ਜਿੱਦਾਂ ਲੇਆਫਸ ਹੋ ਰਹੀਆਂ ਆ, ਉਹ ਕਹਿੰਦੇ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਚਰਚਾ ਦਾ ਵਿਸ਼ਾ ਰਹਿਣ ਵਾਲਾ ਹੈਗਾ ਆ। ਉਧਰ ਇਹ ਖਬਰ ਮਿਲ ਰਹੀ ਹੈ ਵੀ ਈਲਨ ਮਸਕ ਟਰੰਪ ਹੋਣਾ ਦੇ ਨਾਲ ਜਿਹੜਾ ਉਹ ਬੈਠ ਕੇ ਵਾਈਟ ਹਾਊਸ ਤੋਂ ਜਿਹੜਾ ਉਸਨੇ ਕੈਪੀਟਲ ਤੱਕ ਜਿਹੜਾ ਉਹ ਜਾ ਰਿਹਾ ਆ, ਸੇਮ ਗੱਡੀ ਦੇ ਵਿੱਚ ਕਹਿੰਦੇ ਆ ਉਹ
ਬੈਠੇ ਹੈਗੇ ਆ। ਸੋ ਟੈਰਿਫਸ ਨੂੰ ਲੈ ਕੇ ਅੱਜ ਹੋ ਸਕਦਾ ਵੀ ਹੋਰ ਨਵੇਂ ਜਿਹੜੇ ਖੁਲਾਸੇ ਆ ਇਸ ਦੇ ਵਿੱਚ ਇਹਨਾਂ ਦੇ ਭਾਸ਼ਣ ਦੇ ਵਿੱਚ ਕਿਤੇ ਜਾ ਸਕਦੇ ਆ। ਯੂਕਰੇਨ ਦੀ ਮਿਨਰਲ ਡੀਲ ਨੂੰ ਲੈ ਕੇ ਵੀ ਕੋਈ ਨਵੀਆਂ ਚੀਜ਼ਾਂ ਜਿਹੜੀਆਂ ਆ ਉਹ ਮਿਲ ਸਕਦੀਆਂ ਹੈਗੀਆਂ ਆ ਜਾਂ ਉਸ ਦੇ ਬਾਰੇ ਉਹ ਜਾਣਕਾਰੀ ਦੇਣਗੇ। ਗਿਟਮੋ ਦੇ ਬਾਰੇ ਅਕਸਰ ਜਿਹੜਾ ਉਹ ਸੁਣਦੇ ਆਪਾਂ ਰਹਿੰਦੇ ਆ ਹਮੇਸ਼ਾ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ। ਇਸ ਵਾਰ ਜਿਹੜੀ ਗਿਟਮੋ ਆ ਉਸ ਨੂੰ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਦੇ ਤੌਰ ਦੇ ਉੱਤੇ ਵਰਤਿਆ ਜਿਹੜਾ ਉਹ ਜਾ ਰਿਹਾ ਆ। ਉਧਰ ਡੈਮੋਕ੍ਰੇਟ ਵੂਮਨ ਕਾਕਸ ਦੀ ਜਿਹੜੀ ਚੇਅਰ ਟਰੇਸਾ ਲੇਗਰ ਫਰਨੈਂਡਸ ਆ, ਉਹਨਾਂ ਨੇ ਕਿਹਾ ਵੀ ਉਹਨਾਂ ਨੇ ਆਪਣੀਆਂ ਸਾਥੀ ਜਿਹੜੀਆਂ ਵੂਮਨਸ ਆ ਜਿਹੜੀਆਂ ਕਾਂਗਰਸ ਵੂਮਨ ਆ ਉਹਨਾਂ ਨੂੰ ਗੁਲਾਬੀ ਰੰਗ ਦੇ ਜਿਹੜੇ ਡਰੈਸ ਆ ਉਹ ਪਾਉਣ ਦੇ ਲਈ ਸੱਦਾ ਜਿਹੜਾ ਉਹ ਦਿੱਤਾ ਹੈ। ਕਹਿੰਦੇ ਵੀ ਇਹ ਜਿਹੜਾ ਕਲਰ ਆ ਪਿੰਕ ਆ ਰਿਪਰੈਜ਼ੈਂਟ ਕਰਦਾ ਕਲਰ ਆਫ ਪਾਵਰ ਐਂਡ ਪ੍ਰੋਟੈਸਟ। ਕਹਿੰਦੇ ਵੀ ਜਿਹੜੀ ਨੈਂਸੀ ਪਲੋਸੀ ਆ ਚੈਂਬਰ ਦੇ ਵਿੱਚ ਆਲਰੇਡੀ ਗੁਲਾਬੀ ਰੰਗ ਦੇ ਸੂਟ ਦੇ ਵਿੱਚ, ਸੂਟ ਕਹਿ ਲਓ ਜਾਂ ਉਹਨਾਂ ਦੀ ਡਰੈਸ ਕਹਿ ਲਓ, ਉਹਦੇ ਵਿੱਚ ਆਲਰੇਡੀ ਦੇਖੀ ਜਿਹੜੀ ਉਹ ਜਾ ਸਕਦੀ ਹੈਗੀ ਆ। ਇੱਕ ਜਿਹੜੇ ਕਾਂਗਰਸ ਆ ਉਹ ਆਲਰੇਡੀ ਚੈਂਬਰ ਜਿਹੜੇ ਕਾਂਗਰਸਮੈਨ ਆ ਜਾਂ ਕਾਂਗਰਸ ਵੂਮਨ ਆ ਉਹ ਚੈਂਬਰ ਨੂੰ ਲਗਾਤਾਰ ਜਿਹੜਾ ਉਹ ਹੁਣ ਭਰ ਰਹੇ ਆ। ਉਧਰ ਜਿਹੜੀ ਬਲੈਕ ਕਾਕਸ ਜਿਹੜੀ ਕਾਂਗਰੈਸ਼ਨਲ ਬਲੈਕ ਕਾਕਸ ਆ ਉਹਨਾਂ ਨੇ ਸਾਰਾ ਕੁਛ ਹੀ ਜਿਹੜਾ ਬਲੈਕ ਕਹਿੰਦੇ ਆ ਉਹ ਪਾ ਕੇ ਆਏ ਆ। ਮਾਰਜੋਰੀ ਟੇਲਰ ਗ੍ਰੀਨ ਨੇ ਮੇਕ ਅਮਰੀਕਾ ਗ੍ਰੇਟ ਅਗੇਨ ਵਾਲਾ ਜਿਹੜਾ ਰੈੱਡ ਹੈਟ ਆ ਉਹ ਜਿਹੜਾ ਉਹ ਪਹਿਨਿਆ ਹੋਇਆ ਹੈਗਾ ਆ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਅੱਜ ਦੇ ਦਿਨ ਕਹਿ ਸਕਦੇ ਆ ਵੀ ਕਿਤੇ ਨਾ ਕਿਤੇ ਉਹ ਦੱਸਣਗੇ ਵੀ ਆਉਂਦੇ ਦਿਨਾਂ ਦੇ ਵਿੱਚ ਜਾਂ ਇਸ ਕਾਰਜਕਾਲ ਦੇ ਵਿੱਚ ਉਹਨਾਂ ਦੀਆਂ ਕੀ ਆਸਾਂ ਉਮੀਦਾਂ ਨੇ ਤੇ ਉਹ ਕੀ ਕੁਛ ਅੱਗੇ ਕਰਨਾ ਚਾਹੁੰਦੇ ਨੇ। ਸਪੀਕਰ ਜੌਨਸਨ ਉਹਨਾਂ ਨੇ ਕਿਹਾ ਵੀ ਜਿਹੜੇ ਜੀਓਪੀ ਲਾ ਮੇਕਰਸ ਆ ਉਹਨਾਂ ਨੂੰ ਟਾਊਨ ਹਾਲ ਦੀਆਂ ਮੀਟਿੰਗਸ ਹੁਣ ਨਹੀਂ ਕਰਨੀਆਂ ਚਾਹੀਦੀਆਂ। ਵੀ ਜਿਹੜੇ ਪ੍ਰੋਟੈਸਟਰਸ ਆ ਉਹ ਪੇਡ ਪ੍ਰੋਟੈਸਟਰਸ ਹੈਗੇ, ਡੈਮੋਕ੍ਰੇਟਸ ਭੇਜ ਰਹੇ ਹੈਗੇ ਆ। ਆਪਾਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਪਿਛਲੇ 2 ਦਿਨਾਂ ਦੇ ਵਿੱਚ 2 ਰਿਪਬਲਿਕਨ ਸੈਂਟਰ ਦੀ ਜਦੋਂ ਟਾਊਨ ਹਾਲ ਮੀਟਿੰਗ ਹੋਈ ਤੇ ਉੱਥੇ ਕਾਫੀ ਉਹਨਾਂ ਨੇ ਸੈਨੇਟਰਸ ਨੂੰ ਕੁਐਸਚਨ ਕੀਤੇ ਜੋ ਆਪਾਂ ਪੁਆਇੰਟ ਡਿਸਕਸ ਕਰਦੇ ਰਹਿੰਦੇ ਆ ਤੇ ਵਿੱਚੋਂ ਛੱਡ ਕੇ ਉਹਨਾਂ ਨੂੰ ਭੱਜਣਾ ਪਿਆ ਹੈਗਾ ਆ। ਤੇ ਈਵਨ ਅੱਜ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਜੇ ਦੇਖਿਆ ਜਾਵੇ ਕਿੰਨੇ ਕੁ ਲੋਕ ਪ੍ਰੋਟੈਸਟ ਕਰਦੇ ਆ, ਇਹ ਵੀ ਇੱਕ ਵਾਰਨਿੰਗ ਸਪੀਕਰ ਨੇ ਦਿੱਤੀ ਆ ਵੀ ਇਦਾਂ ਨਾ ਹੋਵੇ ਵੀ ਤੁਹਾਨੂੰ ਸੈਂਸ਼ਨ ਕਰਨਾ ਪਵੇ। ਟਰੰਪ ਉਹਨਾਂ ਦੀ ਜਿਹੜੀ ਟ੍ਰੇਡ ਵਾਰ ਆ ਇਹ ਇੱਕ ਬਹੁਤ ਵੱਡਾ ਇਕਨੋਮਿਕ ਗੈਂਬਲ ਹੋ ਸਕਦਾ ਹੈ। ਨਿਊਯਾਰਕ ਟਾਈਮਸ ਨੇ ਅੱਜ ਲਿਖਿਆ, ਵਾਲ ਸਟਰੀਟ ਜਰਨਲ ਨੇ ਤਾਂ ਜੋ ਲਿਖਿਆ ਸੀ ਵੀ ਡਮ ਆਈਡੀਆ ਹੈਗਾ ਤੇ ਉਹੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਿਹੜੇ ਜਸਟਨ ਟਰੂਡੋ ਆ ਉਹਨਾਂ ਦਾ ਅੱਜ ਜਿਹੜਾ ਭਾਸ਼ਣ ਸੀ ਬਹੁਤ ਹੀ ਵਧੀਆ ਸੀ ਤੇ ਉਹਨੂੰ ਲਗਭਗ ਸਾਰੇ ਦੁਨੀਆ ਦੇ ਮੁਲਕਾਂ ਨੇ ਸਾਰੇ ਮੁਲਕਾਂ ਦੀ ਦੁਨੀਆ ਨੇ ਉਸ ਨੂੰ ਪਸੰਦ ਕੀਤਾ ਹੈਗਾ ਵੀ ਬਹੁਤ ਹੀ ਪੜ੍ਹਿਆਂ ਲਿਖਿਆਂ ਵਾਲਾ ਉਹਨਾਂ ਦਾ ਭਾਸ਼ਣ ਸੀਗਾ, ਡਾਇਰੈਕਟਲੀ ਸੀ ਵੀ ਮੇਰਾ ਅਮਰੀਕਨ ਲੋਕਾਂ ਦੇ ਨਾਲ ਪਿਆਰ ਆ, ਆਪਾਂ ਗੁਆਂਢੀ ਹੈਗੇ ਆ, ਤੁਹਾਨੂੰ ਵੀ ਹਰਟ ਹੋਊਗੇ ਤੇ ਸਾਡੇ ਮੁਲਕ ਵੀ ਦੇ ਲੋਕ ਵੀ ਜਿਹੜੇ ਹਰਟ ਹੋਊਗੇ। ਉਹਨਾਂ ਨੇ ਕੈਨੇਡੀਅਨਸ ਨੂੰ ਵੀ ਇਹ ਕਿਹਾ ਹੈਗਾ ਆ। ਪਰ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਵੀ ਉਹਨਾਂ ਦਾ ਨਾਂ ਲੈ ਕੇ ਡੋਨਲਡ ਲੈ ਕੇ ਕਿਹਾ ਵੀ ਆਹ ਚੀਜ਼ ਹੈਗੀ ਆ, ਤੁਹਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਹੈਗਾ। ਸੋ ਦੋਨਾਂ ਮੁਲਕਾਂ ਨੇ ਟੈਰਿਫ ਲਾਤੇ ਆ। ਸੋ ਚੀਜ਼ਾਂ ਦੇ ਰੇਟ ਆਲਰੇਡੀ ਚੜ੍ਹਨੇ ਸ਼ੁਰੂ ਹੋ ਗਏ ਆ। ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲ ਜਾਊਗਾ। ਪਰ ਜੋ ਕਮਰਸ ਸੈਕਟਰੀ ਆ ਉਹਨਾਂ ਨੇ ਹੁਣ ਅੱਜ ਸਟੇਟਮੈਂਟ ਵੀ ਜਾਰੀ ਕੀਤੀ ਕਿਉਂਕਿ 2 ਦਿਨ ਸਟਾਕ ਮਾਰਕੀਟ 600-700 ਪੁਆਇੰਟ ਡਿੱਗੀ ਹੈਗੀ ਆ। ਹਾਲਾਂਕਿ 2 ਸਾਲ ਪਹਿਲਾਂ ਇੱਕ ਵਾਰੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਟਵੀਟ ਕੀਤਾ ਸੀ ਵੀ ਜੇ 2 ਦਿਨਾਂ ਦੇ ਵਿੱਚ 1000 ਪੁਆਇੰਟ ਤੋਂ ਵੱਧ ਸਟਾਕ ਮਾਰਕੀਟ ਡਿੱਗ ਜਾਏ ਤਾਂ ਪ੍ਰੈਜ਼ੀਡੈਂਟ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਹੈਗਾ। ਇਹ ਉਹਨਾਂ ਦੀ ਆਪਣੀ ਟਵੀਟ ਸੀਗੀ ਉਸ ਟਾਈਮ ਦੇ ਉੱਤੇ। ਸੋ ਹੁਣ ਦੇਖਦੇ ਆ ਜਦੋਂ ਉਹ ਐਡਰੈਸ ਕਰਨਗੇ, ਰਿਜ਼ਾਈਨ ਵਾਲਾ ਤਾਂ ਕੋਈ ਚਾਂਸ ਹੀ ਨਹੀਂ ਆ, ਉਹਦਾ ਤੀਜੀ ਟਰਮ ਭਾਲਦੇ ਆ ਹਰਜੋਤ ਸਿੰਘ ਜੀ। ਜਦੋਂ ਐਡਰੈਸ ਕਰਨਗੇ ਕਾਂਗਰਸ ਨੂੰ ਕੀ ਹੁੰਦਾ ਹੈਗਾ। ਪਰ ਜੋ ਟੈਰਿਫ ਲੱਗਿਆ ਖਾਸ ਕਰਕੇ ਆਪਣੀ ਗੁਆਂਢੀ ਮੁਲਕਾਂ ਨੂੰ ਲੈ ਕੇ ਤੇ ਉਹਨਾਂ ਨੇ ਵੀ ਐਨ ਪੂਰਾ ਤੋੜਵਾਂ ਜਵਾਬ ਦਿੱਤਾ ਹੈਗਾ। ਸੋ ਉਹਦਾ ਅਸਰ ਅੱਜ ਫਿਰ ਸਟਾਕ ਮਾਰਕੀਟ ਤੇ ਕਾਫੀ ਜ਼ਿਆਦਾ ਪਿਆ ਹੈ ਜੀ। ਉਧਰ ਇਹ ਵੀ ਜਿਹੜੀ ਰਿਪੋਰਟ ਹਰਜੋਤ ਸਿੰਘ ਜੀ ਨਾਲ ਆ ਰਹੀ ਆ, ਜਿਹੜੇ ਲਿਟਨਿਕ ਨੇ ਕਾਮਰਸ ਦੇ ਜਿਹੜੇ ਸਕੱਤਰ ਨੇ ਉਹ ਕਹਿੰਦੇ ਵੀ ਸਮਝੌਤਾ ਕਰਨ ਨੂੰ ਤਿਆਰ ਨੇ ਕੈਨੇਡਾ ਤੇ ਮੈਕਸੀਕੋ ਦੇ ਨਾਲ। ਕੀ ਟਰੰਪ ਹੁਣੀ ਵਾਕਿਆ ਇਸ ਚੀਜ਼ ਦੇ ਵਿੱਚ ਮੰਨਣਗੇ, ਇਹ ਦੇਖਣ ਵਾਲੀ ਗੱਲ ਆ। ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਆਲਰੇਡੀ ਜਵਾਬੀ ਕਾਰਵਾਈ ਕਰਦੇ ਹੋਏ 30 ਬਿਲੀਅਨ ਦੇ ਉਤਪਾਦ ਦੇ ਉੱਤੇ ਤੁਰੰਤ 25% ਟੈਰਿਫ ਤੇ $125 ਬਿਲੀਅਨ ਦੇ ਹੋਰ ਉਤਪਾਦ ਦੇ ਉੱਤੇ 21 ਦਿਨਾਂ ਦੇ ਵਿੱਚ ਜਿਹੜਾ 25% ਟੈਰਿਫ ਆ ਉਹ ਲਾ ਦੇਣਾ ਆ। ਮੈਕਸੀਕੋ ਦੀ ਜਿਹੜੀ ਪ੍ਰੈਜ਼ੀਡੈਂਟ ਆ ਉਸਨੇ ਵੀ ਐਲਾਨ ਕਰ ਦਿੱਤਾ ਵੀ ਇਹ ਕੋਈ ਅਕਲਮੰਦੀ ਵਾਲੀ ਗਲਤ ਨਹੀਂ ਕੀਤੀ ਟਰੰਪ ਹੋਣਾ ਨੇ ਜਿਹੜੇ ਟੈਰਿਫ ਲਾ ਕੇ, ਪਰ ਸਾਨੂੰ ਵੀ ਇਸ ਦਾ ਜਿਹੜਾ ਹੁਣ ਜਵਾਬੀ ਕਾਰਵਾਈ ਆ ਉਹ ਕਰਨੀ
ਪਵੇਗੀ। ਇਕਨੋਮਿਸਟ ਜਿਹੜੇ ਅਰਥ ਸ਼ਾਸਤਰੀ ਆ ਉਹ ਬਾਰ-ਬਾਰ ਇਹ ਕਹਿ ਰਹੇ ਆ ਵੀ ਟਰੰਪ ਹੁਣਾਂ ਦੇ ਜਿਹੜੇ ਅਗਰੈਸਿਵ ਮੂਵ ਨੇ ਇਹਦੇ ਨਾਲ ਗਲੋਬਲੀ ਨੈਗੇਟਿਵ ਜਿਹੜੇ ਮਾੜੇ ਅਸਰ ਆ ਇਸ ਵਿੱਚ ਪੈ ਸਕਦੇ ਨੇ। ਕਹਿੰਦੇ ਵੀ ਇਹਦੇ ਨਾਲ ਇਨਫਲੇਸ਼ਨ ਟ੍ਰਿਗਰ ਹੋਊਗੀ ਜੋ ਕਿ ਇਵੈਂਚੁਅਲੀ ਅਸਰ ਜਿਹੜਾ ਉਹ ਆਮ ਲੋਕਾਂ ਦੇ ਉੱਤੇ ਹੀ ਪੈਣਾ ਆ। S&P ਇੱਕ ਵਾਰੀ ਫਿਰ ਤਕਰੀਬਨ 2% ਇਸ ਵਾਰ ਜਿਹੜੀ ਉਹ ਡਿੱਗੀ ਆ। ਆਲਮੋਸਟ 650 ਪੁਆਇੰਟ ਜਿਹੜੀ ਅੱਜ ਫਿਰ ਮਾਰਕੀਟ ਆ ਉਹ ਥੱਲੇ ਜਾ ਚੁੱਕੀ ਆ। ਅੱਜ ਵੀਰਵਾਰ ਅੱਜ ਮੰਗਲਵਾਰ ਨੂੰ ਜਿਹੜੇ ਕਾਮਰਸ ਸੈਕਟਰੀ ਹਾਵਰਡ ਲਟਨਿਕ ਆ ਉਹਨਾਂ ਨੇ ਫੌਕਸ ਬਿਜ਼ਨਸ ਦੇ ਨਾਲ ਗੱਲ ਕਰਦੇ ਹੋਏ ਕਿਹਾ ਵੀ ਟਰੰਪ ਮੈਕਸੀਕੋ ਤੇ ਕੈਨੇਡਾ ਦੇ ਨਾਲ ਟੈਰਿਫ ਦੇ ਮਾਮਲੇ ਦੇ ਵਿੱਚ ਕੰਪਰੋਮਾਈਜ਼ ਕਰ ਸਕਦੇ ਆ। ਕੀ ਟਰੰਪ ਹੁਣੀ ਸਿਰਫ ਬਾਂਹ ਮਰੋੜ ਕੇ ਦੇਖਣਾ ਚਾਹੁੰਦੇ ਆ ਵੀ ਸ਼ਾਇਦ ਉਹਨਾਂ ਨੂੰ ਕੋਈ ਜਵਾਬੀ ਕਾਰਵਾਈ ਨਹੀਂ ਹੋਊਗੀ? ਕਿ ਜਦ ਹੁਣ ਉਹ ਬਾਂਹ ਮਰੋੜ ਰਹੇ ਆ ਤੇ ਇਹਨਾਂ ਨੂੰ ਪੀੜ ਹੋ ਰਹੀ ਆ, ਦਰਦ ਜਿਹੜਾ ਮਹਿਸੂਸ ਕਰ ਰਹੇ ਆ, ਇਹ ਜਿਹੜੀ ਹੁਣ ਦੇਖਣ ਵਾਲੀ ਜਿਹੜੀ ਗੱਲ ਆ। ਐਤਵਾਰ ਨੂੰ ਇੱਕ ਵੱਡੀ ਰੈਲੀ ਦੇ ਵਿੱਚ ਜਿਹੜੀ ਕਲੌਡੀਆ ਸ਼ੈਨਬਾਮ ਆ ਉਹ ਕਹਿ ਰਹੀ ਆ ਵੀ ਉਹ ਜਵਾਬੀ ਕਾਰਵਾਈ ਜਾਂ ਜਵਾਬੀ ਜਿਹੜੇ ਟੈਰਿਫਸ ਆ ਉਹਨਾਂ ਦਾ ਐਲਾਨ ਕਰੂਗੀ। ਸੋ S&P ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਬਿਲੀਅਨਸ ਆਫ ਡਾਲਰ ਇੱਕ ਦਿਨ ਦੇ ਵਿੱਚ ਉਹ ਕਹਿ ਸਕਦੇ ਆ ਵੀ ਲੂਜ਼ ਹੋਏ ਆ। ਡਗ ਫੋਰਡ ਨੇ ਅੱਜ ਜਦੋਂ ਸੰਬੋਧਨ ਕਰ ਰਹੇ ਸੀ ਤਾਂ ਉਹਨਾਂ ਨੇ ਮੋਹਰੇ ਫੱਟਾ ਲਾਇਆ ਸੀ ਕੈਨੇਡਾ ਇਜ਼ ਨਾਟ ਫॉर ਸੇਲ। ਕਿਸੇ ਇੱਕ ਆਜ਼ਾਦ ਮੁਲਕ ਨੂੰ ਬਾਰ-ਬਾਰ ਆਪਣਾ ਇੱਕ ਸੂਬਾ ਜਿਹੜਾ ਉਹ ਕਹਿਣਾ ਤੇ ਉੱਥੋਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਕੀ ਜਿਹੜੀ ਉਹ ਭਾਵਨਾ ਜਾਂਦੀ ਹੋਊਗੀ, ਇਹ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਆ। ਕੀ ਤਗੜੇ ਦਾ 7ਵੀਂ 100 ਜਿਹੜਾ ਆ ਉਹ ਕਹਿ ਕੇ ਇਹ ਸਾਰੀਆਂ ਗੱਲਾਂ ਨੂੰ ਜਿਹੜਾ ਸਾਈਡ ਤੇ ਲਾਂਭੇ ਕਰ ਦਿੱਤਾ ਜਾਊਗਾ, ਇਹ ਦੇਖਣਾ ਹੋਊਗਾ। ਚਾਈਨਾ ਕਹਿੰਦਾ ਵੀ ਸੋਇਆਬੀਨ ਦੇ ਪ੍ਰਾਈਸਿਸ ਦੇ ਉੱਤੇ ਜਿਹੜੇ ਟੈਕੂਰੀਅਮ ਦੇ ਪ੍ਰਾਈਸਿਸ ਦੇ ਉੱਤੇ ਵੀ ਜਿਹੜਾ ਅਸਰ ਆ ਉਹ ਪਾਉਣ ਜਾ ਰਿਹਾ। ਐਗਰੀਕਲਚਰ ਡਿਪਾਰਟਮੈਂਟ ਦੀ ਰਿਪੋਰਟ ਜੋ ਪਿਛਲੇ ਹਫਤੇ ਆਈ ਸੀਗੀ, ਸਪਲਾਈ ਕਹਿੰਦੇ ਵੀ ਉਹ ਵਧਣ ਕਰਕੇ ਬਾਅਦ ਚ ਇਵੈਂਚੁਅਲੀ ਜਿਹੜੇ ਇੱਥੋਂ ਦੇ ਕਿਸਾਨ ਆ ਉਹਨਾਂ ਨੂੰ ਘੱਟ ਪ੍ਰਾਈਸ ਦੇ ਉੱਤੇ ਆਪਣੀ ਜਿਹੜੀ ਫਸਲ ਆ ਉਹ ਵੇਚਣੀ ਪਵੇਗੀ। ਚਾਈਨਾ ਦੇ ਜਿਹੜੇ 올ਡ ਆਇਲ ਦੇ ਪ੍ਰੋਡਿਊਸਰ ਆ ਉਹ ਕਹਿੰਦੇ ਵੀ ਆਪਣੇ ਜਿਹੜੇ ਐਕਸਪੋਰਟ ਆ ਉਹ ਕੱਲੇ US ਨੂੰ ਨਹੀਂ, ਹੁਣ ਹੋਰ ਮੁਲਕਾਂ ਦੇ ਵਿੱਚ ਘੱਲਣ ਬਾਰੇ, ਡਾਇਵਰਸੀਫਾਈ ਕਰਨ ਬਾਰੇ ਜਿਹੜਾ ਉਹ ਸੋਚ ਰਹੇ ਆ। ਕਹਿੰਦੇ ਵੀ ਕੈਨੇਡੀਅਨਸ ਜਿਸ ਟਾਈਮ ਦੇ ਉੱਤੇ ਆਪਣੇ ਸਭ ਤੋਂ ਇੱਕ ਨਜ਼ਦੀਕੀ ਮਿੱਤਰ, ਕਲੋਜ਼ੈਸਟ ਫਰੈਂਡ ਦੇ ਨਾਲ ਰਿਲੇਸ਼ਨਸ਼ਿਪ ਨੂੰ ਮੁੜ ਦੁਬਾਰਾ ਵਿਚਾਰ ਕਰ ਰਹੇ ਆ, ਉੱਥੇ ਜਿਹੜੀਆਂ ਨਵੇਂ ਰਾਹ, ਨਵੀਆਂ ਚੀਜ਼ਾਂ, ਨਵੀਆਂ ਓਪਰਚੁਨਿਟੀਜ਼ ਜਿਹੜੀਆਂ ਆ ਉਹ ਸਾਹਮਣੇ ਆਉਣ ਜਾ ਰਹੀਆਂ ਆ। ਟਰੰਪ ਹੁਣਾਂ ਦੇ ਟੈਰਿਫਸ ਦੇ ਨਾਲ ਨਾਰਥ ਅਮਰੀਕਾ ਦੀ ਆਟੋ ਪ੍ਰੋਡਕਸ਼ਨ ਦੇ ਉੱਤੇ ਵੀ ਵੱਡਾ ਅਸਰ ਪੈਣ ਜਾ ਰਿਹਾ ਹੈਗਾ ਆ। ਜੀ ਅਗਲੀ ਖਬਰ ਵੱਲ ਚਲੀਏ। ਕੁਝ ਕੈਲੀਫੋਰਨੀਆ ਦੇ ਨਾਲ ਰਿਲੇਟਡ ਖਬਰਾਂ ਜੇ ਸਾਂਝੀਆਂ ਕਰਦੇ ਜਾਈਏ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਕੈਲੀਫੋਰਨੀਆ ਦੇ ਸਟੇਟ ਵਰਕਰਸ ਨੂੰ ਕਿਹਾ ਵੀ ਹੁਣ ਵਾਪਸ ਆ ਜਾਓ, ਰਿਟਰਨ ਟੂ ਆਫਿਸ। 4 ਦਿਨ ਤੁਹਾਨੂੰ ਘੱਟੋ ਘੱਟ ਹਫ਼ਤੇ ਦੇ ਵਿੱਚ ਆਫਿਸ ਦੇ ਵਿੱਚ ਆ ਕੇ ਕੰਮ ਕਰਨਾ ਪਊਗਾ। ਸੋ ਫੈਡਰਲ ਜੋ ਗਵਰਨਮੈਂਟ ਤੋਂ ਬਾਅਦ ਹੁਣ ਕੈਲੀਫੋਰਨੀਆ ਦੀ ਸਟੇਟ ਨੇ ਵੀ ਕਹਿਤਾ ਵੀ ਜੁਲਾਈ 1 ਤੋਂ ਇਹ ਲਾਗੂ ਹੋ ਜਾਊਗਾ, ਕਿਉਂਕਿ ਕਹਿੰਦੇ ਵੀ ਜਿਹੜੀ ਕੈਪੀਟਲ ਆ ਉਹ ਕੈਪੀਟਲ ਬਿਲਡਿੰਗ ਦੇ ਆਲੇ ਦੁਆਲੇ ਸਾਰੇ ਜਿਹੜੇ ਬਿਜ਼ਨੈਸਿਸ ਆ ਉਹ ਇੱਕ ਤਰ੍ਹਾਂ ਦੇ ਨਾਲ ਖਾਲੀ ਪਏ ਹੋਏ ਹੈਗੇ। ਜੀ ਬਿਲਕੁਲ। ਇਸ ਮਾਮਲੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕਈ ਕ੍ਰਿਟਿਸਿਜ਼ਮ ਦਾ ਵੀ ਕਹਿੰਦੇ ਇਸ ਟਾਈਮ ਸਾਹਮਣਾ ਗਵਰਨਰ ਦੇ ਇਸ ਫੈਸਲੇ ਨੂੰ ਲੈ ਕੇ ਜਿਹੜੇ ਉਹ ਕਰ ਰਹੇ। ਕੱਲ ਵੀ ਆਪਾਂ ਇਹ ਪੂਰੀ ਐਗਜ਼ੈਕਟਿਵ ਆਰਡਰ ਦੇ ਬਾਰੇ ਜਿਹੜੀ ਨਿਊਜ਼ ਸ਼ੇਅਰ ਕੀਤੀ ਸੀਗੀ ਵੀ 5 ਚੋਂ 4 ਦਿਨ ਹੁਣ ਘੱਟੋ ਘੱਟ ਆਉਣਾ ਜਿਹੜਾ ਉਹ ਪਵੇਗਾ। ਉਧਰ ਨਾਲ ਕਹਿੰਦੇ ਵੀ ਅਸੀਂ ਐਕਸੈਪਸ਼ਨਸ ਵੀ ਬਰਕਰਾਰ ਰੱਖਾਂਗੇ ਜੇ ਕਿਸੇ ਦਾ ਘਰ ਕੰਮ ਤੋਂ ਜ਼ਿਆਦਾ ਦੂਰ ਹੈਗਾ ਜਾਂ ਕਿਸੇ ਨੂੰ ਸਿਹਤ ਦੀ ਜਿਹੜੀ ਸਮੱਸਿਆ ਆ ਉਸ ਮਾਮਲੇ ਦੇ ਵਿੱਚ। ਸੈਕਰਾਮੈਂਟੋ ਦੇ ਜਿਹੜੇ ਮੇਅਰ ਆ ਉਹਨਾਂ ਨੇ ਗਵਰਨਰ ਦੇ ਇਸ ਫੈਸਲੇ ਦਾ ਸਮਰਥਨ ਜਿਹੜਾ ਉਹ ਕੀਤਾ ਆ। ਕਹਿੰਦੇ ਵੀ ਜਿਹੜੇ ਸਟੇਟ ਵਰਕਰਸ ਆ ਉਹ ਵਾਪਸ ਕੰਮ ਤੇ ਆਉਣਗੇ ਤਾਂ ਇਹ ਇੱਕ ਚੰਗੀ ਗੱਲ ਹੋਊਗੀ। ਸੋ ਬ੍ਰਿੰਗਿੰਗ ਬੈਕ ਸਟੇਟ ਵਰਕਰਸ, ਇਹ ਜਿਹੜਾ ਐਗਜ਼ੈਕਟਿਵ ਆਰਡਰਸ ਆ ਨਵਾਂ ਸਾਈਨ ਜਿਹੜਾ ਉਹ ਆਲਰੇਡੀ ਕਰ ਦਿੱਤਾ ਗਿਆ ਆ ਤੇ ਕਹਿੰਦੇ 1 ਜੁਲਾਈ 2025 ਤੋਂ ਆਉਂਦੀ ਜੁਲਾਈ ਦੇ ਵਿੱਚ ਇਹ ਸਾਰੇ ਹੀ ਸਟੇਟ ਦੇ ਕਾਮਿਆਂ ਨੂੰ ਇਸ ਦੇ ਉੱਤੇ ਅਸਰ ਪਊਗਾ। ਸੈਕਰਾਮੈਂਟੋ ਦੇ ਵਿੱਚ ਇਹਦੇ ਨਾਲ ਚਹਿਲ ਕਦਮੀ ਹੋਰ ਜ਼ਿਆਦਾ ਵਧੇਗੀ, ਉੱਥੋਂ ਦੇ ਬਿਜ਼ਨੈਸਿਸ ਦੇ ਉੱਤੇ ਵੀ ਇੱਕ ਪੋਜ਼ਿਟਿਵ ਅਸਰ ਕਹਿੰਦੇ ਦੇਖਣ ਨੂੰ ਜਿਹੜਾ ਉਹ ਮਿਲ ਸਕਦਾ ਆ। ਸੋ ਸੈਕਰਾਮੈਂਟੋ ਦੇ ਗਵਰਨਰ ਨੇ ਇਸ ਦਾ ਸਵਾਗਤ ਕੀਤਾ ਹੈਗਾ ਆ। ਕੈਲੀਫੋਰਨੀਆ ਦੇ ਇੱਕ ਬੰਦੇ ਨੂੰ ਸਜ਼ਾ ਹੋਈ ਆ ਜਿਸ ਨੇ $1.2 ਮਿਲੀਅਨ ਦੇ
ਜਿਹੜੇ ਮਨੀ ਆਰਡਰਸ ਆ ਉਹਨਾਂ ਨੂੰ ਫੋਰਜ ਕਰਕੇ, ਉਹਨਾਂ ਨੂੰ ਗਲਤ ਲਿਖ ਕੇ ਕੈਲੀਫੋਰਨੀਆ ਤੇ ਨਵਾਡਾ ਦੇ ਵਿੱਚ ਵੱਖ-ਵੱਖ ਬੈਂਕਾਂ ਦੇ ਵਿੱਚ ਜਮ੍ਹਾਂ ਕਰਾਇਆ। $1.2 ਮਿਲੀਅਨ ਦੇ ਮਨੀ ਆਰਡਰ ਸੀਗੇ। 49 ਸਾਲਾਂ ਦਾ ਸਟਰਲਿਨ ਲੀ ਸਮਿਥ ਕਹਿੰਦੇ ਭਈ ਉਸਨੇ ਇਹ ਸਕੀਮ ਚਲਾਈ ਭਈ ਜਦੋਂ ਵੀ ਉਹ ਬਾਈ ਕਰਦਾ ਸੀ ਮਨੀ ਆਰਡਰਸ ਤੇ ਉਹਨਾਂ ਦਾ ਜਿਹੜਾ ਅਮਾਊਂਟ ਲਿਖਿਆ ਹੁੰਦਾ ਆ ਉਸ ਨੂੰ ਚੇਂਜ ਕਰ ਦਿੰਦਾ ਸੀ, ਵਧਾ ਦਿੰਦਾ ਸੀ ਤੇ ਇਮੀਡੀਏਟਲੀ ਉਹ ਬੈਂਕਾਂ 'ਚ ਜਮ੍ਹਾਂ ਕਰਾ ਕੇ ਆਪਣੇ ਪੈਸੇ ਕਢਾ ਲੈਂਦਾ ਸੀ। ਜੁਲਾਈ 2013 ਤੋਂ ਲੈ ਕੇ ਫਰਵਰੀ 2019 ਤੱਕ ਇਹ ਸਾਰਾ ਕੁਝ ਵਾਪਰਦਾ ਰਿਹਾ। 1200 ਤੋਂ ਵੱਧ ਫੋਰਸਡ ਮਨੀ ਆਰਡਰ ਜੋ ਕਿ 1.2 ਮਿਲੀਅਨ ਦੇ ਬਣਦੇ ਆ, ਉਹ ਉਸਨੇ ਜਮ੍ਹਾਂ ਕਰਾਏ। ਸੋ ਉਸਨੂੰ ਹੁਣ ਸਜ਼ਾ ਹੋਈ ਹੈਗੀ ਆ। 2 ਕਾਊਂਟਸ ਆਫ ਬੈਂਕ ਫਰਾਡ, 1 ਕਾਊਂਟ ਜਿਹੜਾ ਬੈਂਕ ਵਿਕਟਮਾਈਜ਼ ਤੇ 4,44,000 ਦੇ ਕਰੀਬ ਉਸ ਨੂੰ ਪੈਸੇ ਵਾਪਸ ਦੇਣੇ ਪੈਣਗੇ ਤੇ 3 ਸਾਲਾਂ ਦੀ ਸੁਪਰਵਾਈਜ਼ ਰਿਲੀਜ਼ ਜਿਹੜੀ ਆ ਉਹਨੂੰ ਦਿੱਤੀ ਜਾਊਗੀ ਜਦੋਂ ਉਹ ਜੇਲ੍ਹ ਤੋਂ ਬਾਹਰ ਆਊਗਾ। ਜੀ। ਅਗਲੀ ਜਿਹੜੀ ਗੱਲ ਕਰੀਏ ਹਰਜੋਤ ਸਿੰਘ ਜੀ, ਕੈਲੀਫੋਰਨੀਆ ਦੇ ਰੈਜ਼ੀਡੈਂਟਸ ਦੇ ਉੱਤੇ ਇਹਨਾਂ ਟੈਰਿਫਸ ਦਾ ਕੀ ਅਸਰ ਪਊਗਾ? ਜੇ ਆંકੜਿਆਂ ਦੇ ਵਿੱਚ ਜਾਈਏ ਤਾਂ ਟਰੰਪ ਹੋਣਾ ਦੇ ਜਿਹੜੇ ਪ੍ਰਪੋਜ਼ ਟੈਰਿਫਸ ਆ, ਆਬਵੀਅਸਲੀ ਇਸ ਦੇ ਨਾਲ ਅਸਰ ਤਾਂ ਜਿਹੜਾ ਪੈਣਾ ਹੀ ਪੈਣਾ ਆ ਵੀ ਚੀਜ਼ਾਂ ਮਹਿੰਗੀਆਂ ਹੋਣ ਜਾ ਰਹੀਆਂ ਆ। ਕੁਝ ਆંકੜੇ ਜੇ ਤੁਹਾਨੂੰ ਦੱਸਦੇ ਜਾਈਏ ਤਾਂ ਇਕੱਲੇ 1924 ਦੇ ਵਿੱਚ ਕੈਲੀਫੋਰਨੀਆ ਨੇ $16 ਬਿਲੀਅਨ ਦਾ ਜਿਹੜਾ ਕੈਨੇਡੀਅਨ ਸਮਾਨ ਆ ਉਹ ਮੰਗਾਇਆ। ਚਾਈਨਾ ਤੋਂ $123 ਬਿਲੀਅਨ ਦਾ ਸਮਾਨ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿਹੜਾ ਹੋਇਆ ਇੰਟਰਨੈਸ਼ਨਲ ਟ੍ਰੇਡ ਐਡਮਿਨਿਸਟ੍ਰੇਸ਼ਨ ਦੱਸਦੀ ਆ, ਜਿਸ ਦੇ ਵਿੱਚ ਸਭ ਤੋਂ ਵੱਧ ਗ੍ਰੇਨ, ਬੇਕਰੀ ਪ੍ਰੋਡਕਟ, ਆਇਲ ਤੇ ਜਿਹੜੀ ਗੈਸ ਆ ਉਹ ਕੈਨੇਡਾ ਤੋਂ ਆਈ ਸੀ। ਕੰਪਿਊਟਰ ਇਕਵਿਪਮੈਂਟ, ਹਾਊਸ ਹੋਲਡ ਅਪਲਾਇੰਸ ਤੇ ਜਿਹੜੇ ਕੱਪੜੇ ਲੀੜੇ ਆ ਉਹ ਚਾਈਨਾ ਤੋਂ ਸਭ ਤੋਂ ਵੱਧ ਆਏ ਸੀ। $64.3 ਬਿਲੀਅਨ ਦਾ ਜਿਹੜਾ ਸਮਾਨ ਆ ਕੈਲੀਫੋਰਨੀਆ ਨੇ ਇੰਪੋਰਟ ਕੀਤਾ ਮੈਕਸੀਕੋ ਤੋਂ 2024 ਦੇ ਵਿੱਚ, ਜਿਨ੍ਹਾਂ ਵਿੱਚ ਕਾਰ, ਟਰੱਕ ਤੋਂ ਲੈ ਕੇ ਆਵਾਕਾਡੋ, ਬੈਲ ਪੈਪਰ, ਟੋਮੈਟੋਜ਼ ਉਹ ਸਾਰਾ ਸਮਾਨ ਸ਼ਾਮਲ ਸੀਗਾ। ਗੋਲਡਨ ਸਟੇਟ ਨੇ $9 ਬਿਲੀਅਨ ਦਾ ਜਿਹੜਾ ਸਮਾਨ ਆ ਮੋਟਰ ਵਹੀਕਲਸ ਦਾ ਜਿਹੜਾ ਉਹ ਮੰਗਾਇਆ। $5 ਬਿਲੀਅਨ ਦਾ ਜਿਹੜਾ ਫਰੂਟ ਤੇ ਟਰੀ ਨਟਸ ਆ ਉਹ ਮੈਕਸੀਕੋ ਤੋਂ 2024 ਦੇ ਵਿੱਚ ਮੰਗਾਏ ਸੀਗੇ। ਸੋ ਐਗਰੀਕਲਚਰ ਇੰਡਸਟਰੀ ਕਹਿੰਦੇ ਵੀ ਇੱਕ ਲਿਮਿਟਿਡ ਮਾਰਕੀਟ ਪਾਵਰ ਆ। ਸੋ ਬਿਜ਼ਨਸ ਕਹਿੰਦੇ ਵੀ ਬਹੁਤਾ ਜਿਹੜਾ ਇਹ ਫੁੱਲ ਕਾਸਟ ਆਫ ਟੈਰਿਫ ਆ ਉਸ ਨੂੰ ਸਹਿਣ ਦੇ ਵਿੱਚ ਸ਼ਾਇਦ ਉਹਨੇ ਤਰੀਕੇ ਦੇ ਨਾਲ ਕਾਮਯਾਬ ਨਹੀਂ ਹੋਣਗੇ ਤੇ ਇਹ ਸਾਰੇ ਦਾ ਸਾਰਾ ਜਿਹੜਾ ਭਾਰ ਆ ਉਹ ਕੰਜ਼ਿਊਮਰ ਦੇ ਉੱਤੇ ਪੈਣ ਜਾ ਰਿਹਾ। ਕਹਿੰਦੇ ਵੀ ਮਾਰਜਨਸ ਇਹਨਾਂ ਚੀਜ਼ਾਂ ਦੇ ਵਿੱਚ ਆਲਰੇਡੀ ਛੋਟੇ ਹੈਗੇ ਨੇ ਤੇ ਸੋ ਅਬਜ਼ੌਰਬ ਕਰਨਾ ਇਹਨਾਂ ਕੰਪਨੀਆਂ ਦੇ ਲਈ ਔਖਾ ਹੋਊਗਾ। ਵੈਸੇ ਵੀ ਕੋਈ ਵੀ ਕੰਪਨੀ ਇਹ ਮਹਿੰਗਾਈ ਨੂੰ ਬੜਾ ਅਬਜ਼ੌਰਬ ਨਹੀਂ ਕਰਦੀ, ਉਹ ਕੰਜ਼ਿਊਮਰ ਦੇ ਉੱਤੇ ਹੀ ਸਿੱਧਾ ਸੁੱਟਦੀ ਹੁੰਦੀ ਆ। ਸੋ ਕਹਿੰਦੇ ਵੀ ਗੱਡੀਆਂ ਇਸ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਹੋਰ ਮਹਿੰਗੀਆਂ ਹੋਣ ਜਾ ਰਹੀਆਂ ਹੈਗੀਆਂ। ਕੈਨੇਡਾ ਤੇ ਮੈਕਸੀਕੋ ਤੋਂ ਜਿਹੜਾ ਆਟੋਮੋਬਾਈਲ ਸਮਾਨ ਆ ਉਹ ਆਉਂਦਾ ਹੈ ਤੇ ਹੁਣ ਉਹਦੇ ਉੱਤੇ 25% ਟੈਰਿਫ ਲੱਗਣ ਦੇ ਨਾਲ ਸਮਾਨ ਮਹਿੰਗਾ ਹੋਊਗਾ। ਇੱਥੇ ਇੱਕ ਓਪਰਚੁਨਿਟੀ ਉਹ ਆ ਜਿਨ੍ਹਾਂ ਨੇ ਪੁਰਾਣੀਆਂ ਗੱਡੀਆਂ ਹੁਣ ਕੱਢਣ ਨੂੰ ਫਿਰਦੇ ਆ, ਸ਼ਾਇਦ ਜਿਹੜੀਆਂ ਸੈਕਿੰਡ ਹੈਂਡ ਗੱਡੀਆਂ ਦੀ ਜਿਹੜੀ ਸੇਲ ਆ ਉਸ ਦੇ ਵਿੱਚ ਥੋੜਾ ਇਜ਼ਾਫਾ ਹੋ ਜਾਵੇ ਵੀ ਚਲੋ ਨਵੀਂ ਤਾਂ ਨਹੀਂ, ਸ਼ਾਇਦ ਕੋਈ ਸੈਕਿੰਡ ਹੈਂਡ ਗੱਡੀ ਜਿਹੜੀ ਲੋਕ ਆ ਉਹ ਵੇਚ ਸਕਦੇ ਹੈਗੇ ਆ। ਸੋ ਕਹਿੰਦੇ ਵੀ ਕੈਲੀਫੋਰਨੀਆ ਦੇ ਕੰਜ਼ਿਊਮਰਸ ਦੇ ਲਈ ਬ੍ਰੈਡ ਤੋਂ ਲੈ ਕੇ ਸਾਜੋ ਸਮਾਨ, ਖਾਣ ਪੀਣ ਵਾਲੇ ਸਾਜੋ ਸਮਾਨ ਤੋਂ ਲੈ ਕੇ ਗੱਡੀਆਂ ਤੱਕ ਹਰ ਇੱਕ ਚੀਜ਼ ਜਿਹੜੀ ਮਹਿੰਗੀ ਹੋਣ ਜਾ ਰਹੀ ਹੈਗੀ ਆ। ਕਹਿੰਦੇ ਵੀ ਇਸ ਦੇ ਨਾਲ ਜਿਹੜੇ ਟੈਰਿਫਸ ਆ ਮੈਕਸੀਕੋ, ਕੈਨੇਡਾ ਤੇ ਚਾਈਨਾ ਦੇ ਉੱਤੇ, ਇਹਦੇ ਨਾਲ ਜਿਹੜੀ ਇਕਨੋਮਿਕ ਆਊਟਪੁੱਟ ਆ ਤਕਰੀਬਨ 0.5% ਇਹ ਜਿਹੜੀ ਆ ਉਹ ਘਟ ਜਾਊਗੀ ਤੇ 2025 ਤੋਂ ਲੈ ਕੇ 2034 ਤੱਕ ਇਹਦੇ ਨਾਲ ਜਿਹੜੇ ਟੈਕਸਿਸ ਆ ਤਕਰੀਬਨ $1.1 ਟ੍ਰਿਲੀਅਨ ਦਾ ਜਿਹੜਾ ਉਹ ਐਕਸਟਰਾ ਟੈਕਸਿਸ ਆ ਇਹ ਇਸ ਦੇ ਉੱਤੇ ਜਿਹੜੇ ਉਹ ਹੁਣ ਲੱਗਣਗੇ ਅਗਲੇ ਆਉਂਦੇ 10 ਸਾਲਾਂ ਦੇ ਵਿੱਚ। ਪਰ ਕੈਲੀਫੋਰਨੀਆ ਦੇ ਉੱਤੇ ਵੀ ਇਸ ਦਾ ਵੱਡਾ ਅਸਰ ਦੇਖਣ ਨੂੰ ਮਿਲੇਗਾ। ਜੀ ਬਿਲਕੁਲ, ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ ਤੇ ਕਰੰਸੀ ਦੀ ਵੀ ਕਰਨੀ ਆ। ਇਸ ਤੋਂ ਪਹਿਲਾਂ ਆਪਣੀ ਗੁਆਂਢੀ ਸਟੇਟ ਜਿਹੜੀ ਨਵਾਡਾ ਆ, ਨਵਾਡਾ ਦੀ ਸਟੇਟ ਅਸੈਂਬਲੀ ਜੋ ਆ, ਸਟੇਟ ਲੈਜਿਸਲੇਟਰਸ ਆ, ਉਹ ਇੱਕ ਬਿੱਲ ਲੈ ਕੇ ਆ ਰਿਹਾ ਜਿਹਦੇ ਮੁਤਾਬਕ ਹਿੰਦੂ, ਮੁਸਲਿਮ, ਸਿੱਖ ਤੇ ਬੁੱਧਿਸਟ ਹੌਲੀਡੇਜ਼ ਰਿਕੋਗਨਾਈਜ਼ ਕੀਤੀਆਂ ਜਾਣਗੀਆਂ।
AB 82 ਇਹ ਬਿੱਲ ਦੇ ਉੱਤੇ ਗਵਰਨਰ ਨੂੰ ਸਾਈਨ ਕਰਨੇ ਪਊਗੇ, ਜਿਹਦੇ ਮੁਤਾਬਕ ਦੀਵਾਲੀ ਡੇ ਸਿੱਖਾਂ ਤੇ ਹਿੰਦੂਆਂ ਲਈ ਲੈ ਕੇ ਉਹ ਆ ਰਹੇ ਆ, ਬੇਸਕ ਡੇ ਬੁੱਧਿਸਟ ਦੇ ਲਈ ਲੈ ਕੇ ਆ ਰਹੇ ਹੈਗੇ ਆ। ਇਸ ਬਿੱਲ ਦੇ ਸਪਾਂਸਰ ਜਿਹੜੇ ਅਸੈਂਬਲੀ ਮੈਂਬਰ ਰਿਊਬਨ ਡੀ ਸਿਲਵਾ ਆ, ਇੱਕੋ ਇੱਕ ਇੰਡੀਅਨ ਅਮਰੀਕਨ ਜੋ ਉਸ ਸਟੇਟ ਅਸੈਂਬਲੀ ਦੇ ਵਿੱਚ ਇਲੈਕਟਡ ਹੈਗੇ ਆ। ਕਹਿੰਦੇ ਵੀ ਆਪਣੀ ਜਿਹੜੀ ਇੰਡੀਅਨ ਕਮਿਊਨਿਟੀ ਆ ਉਹ ਕਾਫੀ ਵੱਡੀ ਇਨਕਰੀਜ਼ ਹੋਈ ਹੈਗੀ ਆ ਨਵਾੜਾ ਸਟੇਟ ਦੇ ਵਿੱਚ। ਇਸ ਕਰਕੇ ਕਹਿੰਦੇ ਵੀ ਸਾਡੇ ਲਈ ਡਿਫਿਕਲਟ ਹੁੰਦਾ, ਘੱਟੋ ਘੱਟ ਇੱਕ ਛੁੱਟੀ ਜਿਹੜੀ ਆ ਆਪਣੇ ਤਿਉਹਾਰਾਂ ਦੇ ਨਾਲ ਮੁਤਾਬਕ ਹੋਣੀ ਚਾਹੀਦੀ ਆ, ਸਕੂਲ ਦੇ ਵਿੱਚ ਵੀ, ਕੰਮ ਦੇ ਉੱਤੇ ਵੀ। ਸੋ ਇਸ ਬਿੱਲ ਦੀ ਹੀਅਰਿੰਗ ਜਿਹੜੀ ਆ ਉਹ ਵੀਰਵਾਰ ਨੂੰ ਹੋਣੀ ਹੈਗੀ। ਜੀ ਬਿਲਕੁਲ। ਸੋ ਰਾਸ਼ਟਰਪਤੀ ਟਰੰਪ ਚੈਂਬਰ ਦੇ ਵਿੱਚ ਪਹੁੰਚਣ ਵਾਲੇ ਆ ਤੇ ਆਪਣਾ ਜਿਹੜਾ ਉਹ ਭਾਸ਼ਣ ਆ ਸ਼ੁਰੂ ਕਰਨ ਜਾ ਰਹੇ ਹੈਗੇ ਆ। ਸੋ ਦੇਖਦੇ ਹਾਂ ਵੀ ਉਹ ਕੀ ਆਖਦੇ ਨੇ। ਮਾਰਕੀਟਸ ਦੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ। ਟੈਰਿਫਸ ਦੇ ਚੱਲਦਿਆਂ ਲਗਾਤਾਰ ਮਾਰਕੀਟ ਨੇ ਅੱਜ ਫਿਰ ਗੋਤਾ ਜਿਹੜਾ ਉਹ ਖਾਦਾ। 670 ਪੁਆਇੰਟ ਮਾਰਕੀਟ ਥੱਲੇ ਗਈ। ਡਾਓ ਜੋਨ ਤੇ 42,520 ਦੇ ਉੱਤੇ ਬੰਦ ਹੋਈ। S&P 72 ਪੁਆਇੰਟ ਘਟ ਕੇ 5758 ਤੇ ਬੰਦ ਹੋਈ। ਨੈਸਡੈਕ 65 ਪੁਆਇੰਟ ਘਟ ਕੇ 18,285 ਦੇ ਉੱਤੇ। ਸੋਨੇ ਦਾ ਭਾਅ 2900 ਤੇ $21 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $68 ਪ੍ਰਤੀ ਬੈਰਲ। 10 ਈਅਰ ਯੀਲਡ 4.25%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 87,443 ਤੇ ਇਥੀਰੀਅਮ 2100 ਤੇ $87 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਕੈਨੇਡਾ ਦੇ $1.44 ਰਹੇ ਆ ਤੇ $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 65 ਪੈਸੇ ਤੇ $1 ਦੇ ਬਰਾਬਰ ਇੰਡੀਆ ਦੇ 87 ਰੁਪਏ ਤੇ 20 ਪੈਸੇ। ਜੀ ਤੇ ਕਈ ਜਿਹੜੇ ਵਾਲ ਸਟਰੀਟ ਦੇ ਮਾਹਰ ਆ ਉਹ ਕਹਿ ਰਹੇ ਆ ਵੀ ਜਿਹੜਾ ਸਟਾਕ ਮਾਰਕੀਟ ਦਾ ਸੈਲ ਆਫ ਆ ਇਹ ਅਜੇ ਰੁਕੇਗਾ ਨਹੀਂ। ਕਹਿੰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਸੈਲ ਆਫ ਹੋ ਸਕਦਾ ਆ। ਸੋ ਹੋਰ ਕਿੰਨਾ ਕੁ ਡਿਕਲਾਈਨ ਜਾ ਸਕਦਾ ਜਾਂ ਜਲਦੀ ਵਾਪਸੀ ਹੋਊਗੀ। ਇਹ ਮਾਰਕੀਟ ਕਰੈਕਸ਼ਨ ਹੋਈ ਆ, ਇਹ ਆਉਂਦੇ ਦਿਨਾਂ ਦੇ ਵਿੱਚ, ਇਸ ਵੀਕ ਦੇ ਵਿੱਚ ਹੋਰ ਆਪਾਂ ਨੂੰ ਕਲੀਅਰ ਪਤਾ ਲੱਗੇਗਾ। ਸੋ ਇੱਥੇ ਹੀ ਜਿਹੜਾ ਉਹ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।